ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ 'ਚ ਅੱਜ ਦੇ ਦਿਨ 1885 'ਚ ਮਾਸਟਰ ਤਾਰਾ ਸਿੰਘ ਉਹਨਾਂ ਦਾ ਜਨਮ ਜ਼ਿਲ੍ਹਾ ਰਾਵਲਪਿੰਡੀ ਦੇ ਖਰਿਆਲ ਪਿੰਡ ਦੇ ਵਿੱਚ ਹੋਇਆ ਜੀ। ਜਦੋਂ ਅਸੀਂ ਮਾਸਟਰ ਤਾਰਾ ਸਿੰਘ ਉਹਨਾਂ ਦਾ ਜ਼ਿਕਰ ਕਰਦੇ ਹਾਂ ਸੋ ਜ਼ਾਹਰ ਹੈ ਕਿ 1920 ਤੋਂ ਲੈ ਕੇ 1960 ਤੱਕ ਦਾ ਜਿਹੜਾ ਸਾਰਾ ਲੀਡਰਸ਼ਿਪ ਦਾ ਦੌਰ ਹੈ, ਪਹਿਲੇ 5-7 ਸਾਲ ਉਹ ਦੂਸਰੀ ਕਤਾਰ ਦੇ ਲੀਡਰ ਨੇ, ਫਿਰ 1930 ਤੱਕ ਪਹੁੰਚਦੇ ਆ ਉਹ ਪਹਿਲੀ ਕਤਾਰ ਦੇ ਲੀਡਰ ਬਣ ਜਾਂਦੇ ਨੇ ਜੀ। ਔਰ 35-40 ਸਾਲ ਉਹਨਾਂ ਨੇ ਪੂਰਾ ਇਹ ਕਹੋ ਕਿ ਵੀ ਸਿੱਖਾਂ ਦੇ ਸਾਰੇ ਮਸਲਿਆਂ ਦੇ ਬਾਰੇ ਜਾਂ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਉਸ ਸਟਰਗਲ ਨੂੰ ਵੀ ਲੀਡ ਕੀਤਾ ਔਰ ਲੀਡਰਸ਼ਿਪ ਵੀ ਕੀਤੀ। ਔਰ ਜਦੋਂ ਅਸੀਂ ਉਹਨਾਂ ਦਾ ਬੇਸ਼ੱਕ ਜਨਮ ਜਿਹੜਾ ਹੈ ਉਹ ਇੱਕ ਹਿੰਦੂ ਪਰਿਵਾਰ ਦੇ ਵਿੱਚ ਹੋਇਆ, ਉਹਨਾਂ ਦੀ ਮਾਤਾ ਉਹਨਾਂ ਦੇ ਪਿਤਾ ਪਟਵਾਰੀ ਸਨ, ਇਲਾਕੇ 'ਚ ਸਤਿਕਾਰਤ ਸਨ ਜੀ। ਔਰ ਉਹਨਾਂ ਨੇ ਸ਼ਾਇਦ 15-16 ਸਾਲ ਦੀ ਉਮਰ 'ਚ ਸਿੱਖ ਧਰਮ 'ਚ ਆਏ। ਪਰ ਜਿਹੜਾ ਰਾਵਲਪਿੰਡੀ ਬੈਲਟ ਜਾਂ ਪੱਛਮੀ ਪੰਜਾਬ ਦੇ ਵਿੱਚ ਇੱਕ ਕਲਚਰ ਸੀ ਜਿਹੜਾ ਕਿ ਹੁਣ ਬਿਲਕੁਲ 47 ਤੋਂ ਬਾਅਦ ਜਦੋਂ ਦਾ ਹਿੰਦੂਆਂ ਦੇ ਹੱਥ 'ਚ ਰਾਜ ਸ਼ਕਤੀ ਆਈ ਹੈ ਬਦਲ ਗਿਆ। ਉਹ ਕਲਚਰ ਜਿਹੜੇ ਇਹ ਪਰਿਵਾਰ ਸੀ ਇਸ ਕਿਸਮ ਦੇ ਇਹ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਸੀ, ਗੁਰਦੁਆਰੇ ਨਾਲ ਹੀ, ਜੋ ਕੋਈ ਮੰਦਰਾਂ ਦਾ ਰੁਝਾਨ ਨਹੀਂ ਸੀ, ਬਾਣੀ ਵੀ ਪੜ੍ਹਦੇ ਸੀ, ਤੰਬਾਕੂ ਦਾ ਵੀ ਇਸਤੇਮਾਲ ਨਹੀਂ ਸੀ, ਇਹਨਾਂ ਨੂੰ ਸਹਿਜਧਾਰੀ ਵੀ ਕਿਹਾ ਜਾਂਦਾ ਸੀ। ਉਹਨਾਂ 'ਚੋਂ ਹੀ ਅੱਗੇ ਜਿਹੜੇ ਨੇ ਸਿੱਖੀ 'ਚ ਆਉਂਦੇ ਸੀ ਜੀ। ਔਰ ਮਾਸਟਰ ਤਾਰਾ ਸਿੰਘ ਆਪਣੀ ਐਜੂਕੇਸ਼ਨ ਕਰੀਅਰ ਦੇ ਹਵਾਲੇ ਨਾਲ ਵੀ ਫਸਟ ਕਲਾਸ ਫਸਟ ਰਹੇ। ਉਸ ਜ਼ਮਾਨੇ 'ਚ ਉਹਨਾਂ ਨੇ BA ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਔਰ ਸਪੋਰਟਸਮੈਨ ਵੀ ਸਨ, ਸ਼ਾਇਦ ਹਾਕੀ ਦੇ ਕਪਤਾਨ ਵੀ ਸੀ। ਪਰ ਜਿਹੜੀ ਗੱਲ ਮੈਂ ਸਮਝਦਾ ਵੀ ਜਿਹੜਾ ਉਹਨਾਂ ਦੀ ਇੱਕ ਤਿਆਗ ਭਾਵਨਾ ਸੀ ਮੁੱਢਲੇ ਦਿਨਾਂ 'ਚ ਕਿ ਉਹਨਾਂ ਨੇ BA ਕਰਨ ਤੋਂ ਬਾਅਦ, ਉਹਨਾਂ ਜ਼ਮਾਨਿਆਂ 'ਚ BA ਬਹੁਤ ਵੱਡੀ ਐਜੂਕੇਸ਼ਨ ਹੁੰਦੀ ਸੀ, 15 ਰੁਪਏ ਦੇ ਉੱਤੇ ਉਹਨਾਂ ਨੇ ਆਨਰੇਰੀਅਮ ਦੇ ਉੱਤੇ ਲਾਇਲਪੁਰ ਖਾਲਸਾ ਸਕੂਲ, ਉਦੋਂ ਕਿਉਂਕਿ ਖਾਲਸਾ ਸਕੂਲਾਂ ਦੀ ਵੀ ਇੱਕ ਲਹਿਰ ਚੱਲੀ ਸੀ ਜੀ, ਉਹਦੇ 'ਚ ਉਹਨਾਂ ਨੇ ਇੱਕ ਮਾਸਟਰ ਦੇ ਤੌਰ ਤੇ ਔਰ ਇਸੇ ਕਰਕੇ ਉਹਨਾਂ ਦੇ ਨਾਂ ਨਾਲ ਮਾਸਟਰ ਲੱਗਾ ਆਪਣਾ ਸ਼ੁਰੂ ਕੀਤਾ ਕਰੀਅਰ। ਔਰ ਸਰ ਕਪੂਰ ਸਿੰਘ ਵੀ ਉਹਨਾਂ ਦੇ ਸਟੂਡੈਂਟ ਸਨ ਉੱਥੇ ਲਾਇਲਪੁਰ 'ਚ, ਇਵੇਂ ਹੀ ਉਸ ਸੰਬੰਧ ਜੁੜਿਆ। ਸੋ ਇਸ ਸਾਰੇ ਹਵਾਲੇ ਨਾਲ ਮਾਸਟਰ ਤਾਰਾ ਸਿੰਘ ਇੱਕ ਚੰਗੇ ਲਿਖਾਰੀ ਵੀ ਸਨ। ਕਿਸੇ ਜ਼ਮਾਨੇ 'ਚ ਬਾਬਾ ਤੇਗਾ ਸਿੰਘ ਉਹਨਾਂ ਦਾ ਲਿਖਿਆ ਨਾਵਲ ਜਿਹੜਾ ਉਹ ਗਿਆਨੀ ਦੇ ਕੋਰਸਿਸ ਦੇ ਵਿੱਚ ਵੀ ਹੁੰਦਾ ਸੀ, ਅਖਬਾਰਾਂ ਜਥੇਦਾਰ ਅਜੀਤ ਪ੍ਰਭਾਤ ਉਰਦੂ ਦੇ ਵਿੱਚ ਸੀ, ਉਹਨੂੰ ਉਹ ਲਿਖਦੇ ਰਹੇ, ਉਹਨਾਂ ਦੇ ਆਰਟੀਕਲ ਵੀ ਹੁੰਦੇ ਸਨ ਜੀ। 1947 ਦੇ ਹਵਾਲੇ ਨਾਲ ਹਮੇਸ਼ਾ ਹੀ ਜਿਹੜਾ ਪਾਠ ਖਾਸ ਤੌਰ ਤੇ ਅਸੀਂ ਵੀ, ਕਿਉਂਕਿ ਸਰ ਕਪੂਰ ਸਿੰਘ ਜਿਨ੍ਹਾਂ ਨੇ ਸਾਚੀ ਸਾਖੀ 'ਚ ਕਾਫੀ ਰਗੜਾ ਦਿੱਤਾ ਹੈ ਮਾਸਟਰ ਤਾਰਾ ਸਿੰਘ ਨੂੰ, ਗਿਆਨੀ ਕਰਤਾਰ ਸਿੰਘ ਨੂੰ 47 ਦੇ ਦੌਰ 'ਚ ਰੋਲ ਦੇ ਲਈ, ਮੈਂ ਸਮਝਦਾ ਵੀ ਇਸ ਦੇ ਲਈ ਉਸ ਦੌਰ ਦੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਇਹ ਸਾਰੇ ਸ਼ਾਮਲ ਨੇ, ਇਹ ਦੋਸ਼ੀ ਨੇ ਕਿ ਇਹਨਾਂ ਨੇ ਜਿਸ ਕਿਸਮ ਦਾ ਮਾਹੌਲ ਬਣਿਆ ਇਸ ਦੇ ਵਿੱਚ ਦਿਮਾਗ ਬੰਦ ਰੱਖਿਆ। ਕਾਂਗਰਸ ਦੇ ਪਿਛਲੱਗ ਬਣੇ, ਹਿੰਦੂ ਕਾਂਗਰਸ ਦੇ ਪਿਛਲੱਗ ਬਣਦੇ ਆ, ਜੋ ਸਿੱਖ ਕੌਮ ਲਈ ਕੁਝ ਕਰ ਸਕਣ ਦੀ ਜਿਹੜੀ ਹੈ ਉਹ ਕੈਪੇਬਿਲਿਟੀ ਨੂੰ ਬਿਲਡ ਕਰ ਸਕਦੇ ਸੀ, ਲਿਆ ਸਕਦੇ ਸੀ, ਉਹ ਕੋਈ ਮੈਚ ਹੀ ਨਹੀਂ ਬਣੇ। ਇੱਕ ਪਾਸੇ ਟ੍ਰੇਨਡ ਵਕੀਲ ਜਿਹੜੇ ਨੇ, ਆਲਾ ਵਕੀਲ ਮੁਹੰਮਦ ਅਲੀ ਜਨਾਹ ਨੇ, ਇੱਕ ਪਾਸੇ ਨਹਿਰੂ ਹੈ ਵਕੀਲ ਇੰਗਲੈਂਡ ਰਿਟਰਨਡ, ਇੱਕ ਪਾਸੇ ਗਾਂਧੀ ਹੈ ਇੰਗਲੈਂਡ ਰਿਟਰਨਡ ਪੜ੍ਹਿਆ ਵਕੀਲ, ਪਟੇਲ ਹੈ ਇੰਗਲੈਂਡ ਰਿਟਰਨਡ ਵਕੀਲ। ਸੋ ਇੱਕ ਪਾਸਾ ਇਹ, ਔਰ ਦੂਸਰਾ ਮੈਂ ਸਮਝਦਾ ਵੀ ਇਹ ਸਾਰੇ ਕਨਫਿਊਜ਼ਨ 'ਚ ਕਿਤੇ ਨਾ ਕਿਤੇ ਉਹ ਜਿਹੜਾ ਬੈਕਗਰਾਊਂਡ ਪਾਰਟ ਦੇ ਥੱਲੇ ਇੱਕ ਗੱਲ ਜਾਰੀ ਰਹੀ ਕਿ ਵੀ ਇਹਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ, ਜਿਹੜੀ ਗੱਲ ਭਾਵੇਂ ਐਂਡ 'ਚ ਜਾ ਕੇ ਸਿੱਖ ਹੋਮਲੈਂਡ ਦਾ ਮਤਾ ਵੀ ਕੀਤਾ। ਪਰ ਮੈਂ ਸਮਝਦਾ ਵੀ 47 ਦੇ ਦੌਰ ਦੀ ਇਹ ਗੁਨਾਹ ਤੋਂ ਇਹ ਬਚ ਨਹੀਂ ਸਕਦੇ। ਹਾਂ, ਜਦੋਂ ਤੁਸੀਂ ਅੱਜ ਦੇ ਅਕਾਲੀ ਲੀਡਰਾਂ ਦਾ ਹਾਲ ਦੇਖਦੇ ਹੋ, ਜਿਸ ਤਰੀਕੇ ਨਾਲ ਆਚਰਣ ਦੇ ਉੱਚੇ ਸੁੱਚੇ ਨਿਤਨੇਮੀ, ਕੋਈ ਹੋਰ ਇਸ ਕਿਸਮ ਦਾ ਕੋਈ ਕਲੰਕ ਨਹੀਂ ਹੈ, ਪਰ ਇਹ ਜਿਹੜਾ 47 ਦਾ ਦੌਰ ਹੈ ਇਸ ਦੇ ਲਈ ਉਹਨਾਂ ਨੇ ਕੌਮ ਨੂੰ ਜਿਹੜਾ ਇਹ ਇਹਨਾਂ ਦੀਆਂ ਬੇੜੀਆਂ ਦੇ ਵਿੱਚ ਲਿਆ ਕੇ ਜਕੜ ਦਿੱਤਾ। 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਂਦ ਦੇ ਵਿੱਚ ਆਈ ਔਰ ਪੰਜਾਬੀ ਯੂਨੀਵਰਸਿਟੀ ਨੇ ਅੱਛੇ ਕੰਮ ਵੀ ਕੀਤੇ ਨੇ, ਹੁਣ ਵੀ ਉਹਨਾਂ ਦਾ ਕੁਛ ਨਾ ਕੁਛ ਜਿਹੜਾ ਹੈ ਪੰਜਾਬੀ ਜ਼ੁਬਾਨ ਦੇ ਵਿਕਾਸ ਲਈ ਇੱਕ ਚੰਗਾ ਯੋਗਦਾਨ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1322 ਦੇ ਵਿੱਚ ਫਰਾਂਸ 'ਚੋਂ ਤੀਸਰੀ ਵਾਰ ਯਹੂਦੀਆਂ ਨੂੰ ਬਾਹਰ ਕੱਢਿਆ ਗਿਆ। 1396 'ਚ ਕਰੂਸੇਡਰਸ ਜਿਹੜੇ ਨੇ ਅਰਲ ਆਫ ਨੈਵਰਸ ਦੀ ਨਾਲ ਵਿਆਨਾ ਤੱਕ ਪਹੁੰਚ ਗਏ ਉਹਦੀ ਕਮਾਂਡ ਥੱਲੇ। ਪਹਿਲਾ ਰਿਪਬਲਿਕਨ ਕਾਨਸਟੀਟਿਊਸ਼ਨ ਫਰਾਂਸ ਦਾ 1793 'ਚ ਹੋਂਦ 'ਚ ਆਇਆ। 1817 'ਚ ਪਹਿਲੀ ਵਾਰੀ ਕਾਫੀ ਦੀ ਪਲਾਂਟਿੰਗ ਹਵਾਈ ਦੇ ਵਿੱਚ ਕੋਨਾ ਕੋਸਟ ਦੇ ਉੱਤੇ ਹੋਈ।
1894 ਚ ਮਾਡਰਨ 올림픽ਸ ਜਿਹੜੀਆਂ ਹੁਣ ਹਰ 4 ਸਾਲ ਬਾਅਦ ਹੁੰਦੀਆਂ ਨੇ, ਉਹਦੀ ਸ਼ੁਰੂਆਤ 1894 ਚ ਹੋਈ ਜੀ। 1901 ਦੇ ਵਿੱਚ ਪਹਿਲੀ ਐਗਜ਼ੀਬਿਸ਼ਨ ਪੈਬਲੋ ਪਿਕਾਸੋ, ਜਿਹੜਾ ਦੁਨੀਆ ਦਾ ਬੈਸਟ ਨੋਨ ਪੇਂਟਰ ਹੈ, ਅੱਜ ਵੀ ਆਰਟਿਸਟ, 19 ਸਾਲ ਦੀ ਉਮਰ ਦਾ ਸੀ ਜਦੋਂ ਉਹਦੀ ਐਗਜ਼ੀਬਿਸ਼ਨ ਉਹਦੀਆਂ ਕਲਾਕ੍ਰਿਤੀਆਂ ਦੀ ਪੈਰਿਸ 'ਚ ਖੁੱਲ੍ਹੀ। 1932 ਦੇ ਵਿੱਚ ਥਾਈਲੈਂਡ ਦੇ ਵਿੱਚ ਕੂਹ ਹੋਇਆ ਔਰ ਉੱਥੇ ਜਿਹੜੀ ਹੈ ਬਾਦਸ਼ਾਹੀ ਦੀਆਂ ਤਾਕਤਾਂ ਖਤਮ ਹੋਈਆਂ। 1938 ਦੇ ਵਿੱਚ ਜਿਹੜੇ ਅਸਮਾਨ 'ਚੋਂ ਡਿੱਗਦੇ ਨੇ ਮੀਟਰਾਈਟਸ, ਇੱਕ 500 ਟਨ ਦਾ ਮੀਟਰਾਈਟ ਜਿਹੜਾ ਹੈ ਉਹ ਪਿਟਸਬਰਗ ਪੈਨਸਿਲਵੇਨੀਆ 'ਚ ਡਿੱਗਿਆ। ਔਰ 1941 ਚ ਸਾਰੀ ਜੂਇਸ਼ ਜਿਹੜੀ ਪਾਪੂਲੇਸ਼ਨ ਹੈ ਗੌਜ਼ਟੀ ਲਿਥੁਆਨੀਆ ਦੀ, ਉਸ ਨੂੰ ਖਤਮ ਕਰ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਹੜਾ ਅਸੀਂ ਕਬੀਰ ਸਾਹਿਬ ਜੀ ਦਾ ਸ਼ਬਦ ਚੁਣਿਆ ਗੌੜੀ ਰਾਗ ਦਾ, ਉਸ ਦੇ ਸਿਰਲੇਖ 'ਚ ਇੱਕ ਲਾਈਨ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਜੀ, ਕਿ ਪੰਜਵੇਂ ਪਾਤਸ਼ਾਹ ਨੇ ਵੀ ਉਹਦੇ 'ਚ, ਹਾਲਾਂਕਿ ਸ਼ਬਦ ਕਬੀਰ ਸ਼ਬਦ 2 ਵਾਰ ਆਇਆ, ਤੇ ਇਹ ਮੈਂ ਪ੍ਰਿੰਸੀਪਲ ਸਾਹਿਬ ਸਿੰਘ ਹੋਰਾਂ ਦਾ ਦੇਖ ਰਿਹਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਖੀਰਲਾ ਜਿਹੜਾ ਪਾਰਟ ਹੈ ਉਹ ਪੰਜਵੇਂ ਪਾਤਸ਼ਾਹ ਦਾ ਹੈ, ਕਿਉਂਕਿ ਉਹਨਾਂ ਨੇ ਸ਼ਬਦ ਦੇ ਭਾਵ ਨੂੰ ਕਲੀਅਰ ਕੀਤਾ। ਔਰ ਸ਼ਬਦ ਹੈ, ਸ਼ਬਦ ਬੜਾ ਦਿਲਚਸਪ ਹੈ ਜੀ। ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭਰੋਲੇ ਬਿਰੋਲੇ ਨੀਰ, ਹਰੀ ਅੰਗੂਰੀ ਗਧਾ ਚਰੇ, ਨਿਤ ਉਠ ਹਾਸੈ ਹੀਗੈ ਮਰੇ, ਮਾਤਾ ਭੈਂਸਾ ਅਮੁਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ ਜੀ। ਕਬੀਰ ਸਾਹਿਬ ਕਹਿੰਦੇ ਨੇ ਕਿ ਦੇਖੋ ਸੰਸਾਰ ਦਾ ਵੰਡ ਅਚਰਜ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭਰੋਲੇ ਬਿਰੋਲੇ ਨੀਰ। ਹੁਣ ਅਸੀਂ ਮੱਖਣ ਕੱਢਣ ਦੇ ਲਈ ਦਹੀਂ ਨੂੰ ਰਿੜਕਦੇ ਹਾਂ, ਕਿ ਇੱਥੇ ਦੁਨੀਆ ਦਾ ਹਾਲ ਦੇਖੋ, ਪਾਣੀ ਨੂੰ ਹੀ ਰਿੜਕੀ ਜਾਂਦੇ ਨੇ ਜੀ। ਦਹੀਂ ਨੂੰ ਰਿੜਕਦੇ ਨਹੀਂ ਹੈ, ਪਾਣੀ ਨੂੰ, ਫਜ਼ੂਲ ਕੰਮਾਂ ਦੇ ਵਿੱਚ ਜੀਵਨ ਗੁਜ਼ਾਰਨਾ ਇਹ ਹੈ ਪਾਣੀ ਨੂੰ ਵਿਰੋਣਾ। ਹਰੀ ਅੰਗੂਰੀ ਗਧਾ ਚਰੇ, ਜਿਹੜਾ ਇਹ ਮਨ ਖੋਤਾ ਹੈ, ਗਧਾ ਹੈ, ਇਹ ਵਕਾਰਾਂ ਦੀ ਹਰਾ ਘਾਹ ਖਾ ਰਿਹਾ, ਵੀ ਉਹ ਭੱਜਿਆ ਹੋਇਆ ਇਧਰ ਉਧਰ ਵਕਾਰਾਂ ਦਾ ਘਾਹ। ਹਰੀ ਅੰਗੂਰੀ ਗਧਾ ਚਰੇ, ਨਿਤ ਉਠ ਹਾਸੈ ਹੀਗੈ ਮਰੇ, ਕਿ ਉੱਠਦਾ ਰੋਜ਼ ਝੂਠੇ ਹਾਸੇ ਪਾਣੇ, ਹਿੰਗਦਾ ਗਧੇ ਦੀ ਤਰ੍ਹਾਂ, ਫਿਰ ਮਰ ਜਾਣਾ ਉਹਨੇ, ਕਿ ਉਹ ਗਧੇ ਵਾਂਗ ਹੀ ਸਾਡਾ ਜੀਵਨ ਹੈ। ਜਿਵੇਂ ਗਧਾ ਹਰਾ ਘਾਹ ਖਾ ਕੇ ਲਿਟਦਾ ਫਿਰ ਉਹ ਹਿੰਗਦਾ, ਤਾਂ ਬਸ ਉਹਦਾ ਕੰਮ ਹੋ ਜਾਣਾ। ਕਹਿੰਦੇ ਹਰੀ ਅੰਗੂਰੀ ਗਧਾ ਚਰੇ, ਗਧਾ ਜਿਹੜਾ ਹੈ ਇਹ ਵਕਾਰਾਂ ਦੀ ਅੰਗੂਰੀ ਖਾ ਰਿਹਾ ਜੀ। ਮਾਤਾ ਭੈਂਸਾ ਅਮਹੂ ਜਾਏ, ਕਿ ਜਿਵੇਂ ਮਸਤ ਜਿਹੜਾ ਭੈਂਸਾ ਹੁੰਦਾ ਹੈ ਉਹ ਝੋਟਾ, ਉਹ ਵਿਗੜਿਆ ਹੋਇਆ, ਅਮੂਹਾ ਜਾਇਆ ਹੁੰਦਾ ਵਾਈਲਡ ਘੁੰਮ ਰਿਹਾ, ਮਨ ਹੈ ਬੇਕੰਟਰੋਲ। ਕੁਦ ਕੁਦ ਚਰੈ ਰਸਾਤਲ ਪਾਏ, ਕਿ ਵੀ ਹੁਣ ਜਿਵੇਂ ਉਹ ਝੋਟਾ ਇੱਧਰ ਉੱਧਰ ਜੰਪ ਕਰਦਾ, ਇਵੇਂ ਹੀ ਮਨ ਜਿਹੜਾ ਜੰਪ ਕਰਦਾ ਅਲਟੀਮੇਟਲੀ ਨਰਕਾਂ 'ਚ ਜਾਏਗਾ, ਰਸਾਤਲ ਜਾਏ, ਕਿਉਂਕਿ ਜੀਵਨ ਦੀ ਅਸਲੀਅਤ ਦੀ ਸਮਝ ਨਹੀਂ ਹੈ ਜੀ। ਕਹੋ ਕਬੀਰ ਪ੍ਰਗਟ ਪਈ ਖੇਡ, ਕਬੀਰ ਸਾਹਿਬ ਕਹਿੰਦੇ ਨੇ ਵੀ ਆਹ ਖੇਡ ਮੈਨੂੰ ਸਮਝ ਆ ਗਈ। ਖੇਡ ਕੀ ਹੈ? ਲੇਲੇ ਕੋ ਚੁੰਗਾ ਨਿਤ ਭੇਡ, ਭੇਡ ਲੇਲੇ ਨੂੰ ਚੁੰਗ ਰਹੀ ਹੈ। ਹੁਣ ਭੇਡ ਕੀ ਹੈ? ਉਹ ਮਨ ਹੈ, ਤੇ ਲੇਲਾ ਕੀ ਹੈ? ਇਹ ਬੁੱਧੀ ਹੈ, ਕਿ ਬੁੱਧੀ ਜਿਹੜੀ ਹੈ ਉਹ ਐਸੀ ਵਿਗੜੀ ਹੋਈ ਹੈ। ਲੇਲਾ ਜਿਹੜਾ ਹੈ, ਲੇਲਾ ਮਨ ਹੈ, ਲੇਲੇ ਕੋ ਚੁੰਗਾ ਨਿਤ ਭੇਡ। ਹੁਣ ਬੁੱਧੀ ਜਿਹੜੀ ਆ ਉਹ ਮਨ ਦੇ ਪਿੱਛੇ ਲੱਗ ਕੇ ਬੁਰੇ ਕੰਮਾਂ 'ਚ ਪਈ ਹੋਈ ਹੈ। ਹੁਣ ਇੱਥੇ ਉਹਨਾਂ ਨੇ ਕਿਹਾ ਵੀ ਇਹ ਕਬੀਰ ਸਾਹਿਬ, ਹੁਣ ਗੁਰੂ ਸਾਹਿਬ ਨੇ ਇਹ ਗੱਲ ਸਮਝਾਈ ਕਿ ਵੀ ਕਬੀਰ ਸਾਹਿਬ ਨੂੰ ਕਿਵੇਂ, ਕਬੀਰ ਸਾਹਿਬ ਕਹਿੰਦੇ ਨੇ ਵੀ ਮੈਨੂੰ ਸਮਝ ਆ ਗਈ ਵੀ ਖੇਡ ਕੀ ਹੈ। ਗੁਰੂ ਅਰਜਨ ਸਾਹਿਬ ਨੇ ਕਿਹਾ ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਕਿ ਭਾਈ ਇਹ ਜਿਹੜੀ ਕਬੀਰ ਸਾਹਿਬ ਨੇ ਕਿਹਾ ਵੀ ਮੈਨੂੰ ਗੱਲ ਸਮਝ ਆਈ ਹੈ, ਇਹ ਰੱਬ ਦੇ ਨਾਂ ਨੂੰ ਯਾਦ ਕਰਨ ਦੇ ਨਾਲ ਹੀ ਮੱਤ ਦੇ ਵਿੱਚ ਅਕਲ ਆਈ, ਐਨਲਾਈਟਨਮੈਂਟ ਆਈ, ਔਰ ਕਹੋ ਕਬੀਰ ਗੁਰ ਸੋਝੀ ਪਾਈ। ਉਹਨਾਂ ਨੇ ਕ੍ਰੈਡਿਟ ਫਿਰ ਕਬੀਰ ਸਾਹਿਬ ਦੇ ਨਾਂ ਤੇ ਹੀ ਕੀਤਾ ਕਿ ਭਾਈ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਸੋਝੀ ਪਈ ਕਿ ਭਾਈ ਆ ਨਾ ਹਰੀ ਅੰਗੂਰੀ ਖਾਣੀ ਹੈ, ਨਾ ਝੋਟੇ ਦੀ ਤਰ੍ਹਾਂ ਇੱਧਰ ਉੱਧਰ ਘੁੰਮਣਾ ਹੈ, ਨਾ ਪਾਣੀ ਚੋਂ ਜਿਹੜਾ ਉਹ ਮੱਖਣ ਲੱਭਣਾ ਜੀ ਜੀ। ਤੇ ਇਹੀ ਜਿਹੜੀ ਕਬੀਰ ਸਾਹਿਬ ਨੇ ਅਚਰਜ ਸੀ ਕਿ ਵੀ ਇਹ ਅਚਰਜ ਇਹ ਦੇਖਿਆ, ਉਹ ਅਚਰਜ ਇਹ ਹੈ ਕਿ ਗੁਰੂ ਦੀ ਸ਼ਰਨ ਆਇਆ, ਇਹ ਸਾਰਾ ਜਿਹੜਾ ਪਾਰਟ ਹੈ ਇਸ ਦੀ ਟੇਕ ਕੇਅਰ ਹੋ ਜਾਂਦੀ ਹੈ ਜੀ। ਬਿਲਕੁਲ ਡਾਕਟਰ ਸਾਹਿਬ, ਕਬੀਰ ਸਾਹਿਬ ਨੇ ਵੀ ਕੈਸੇ ਸ਼ਬਦ ਲੱਭੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।